ਦੀ ਗੱਲ ਸ਼ੁਰੂ ਕਰੀਏ ਸ਼ਰਮਾ ਜੀ, ਛੇੜੀਏ ਮਾਨ ਤੇ ਕੇਜਰੀਵਾਲ ਤੋਂ। ਕਹਿੰਦੇ ਮਾਨ ਸਾਹਿਬ ਪਿੰਡ-ਪਿੰਡ ਹੋਏ ਫਿਰਦੇ ਆ ਤੇ ਕੇਜਰੀਵਾਲ ਸ਼ਹਿਰ-ਸ਼ਹਿਰ ਇਸ ਟਾਈਮ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਇੱਕ ਤਰ੍ਹਾਂ ਨਾਲ ਵਿੱਢ ਲਿਆ ਜੀ ਜੀ, ਕਿਉਂਕਿ ਉਹਨਾਂ ਨੂੰ ਸਭ ਨੂੰ ਇਹੋ ਲੱਗ ਰਿਹਾ ਕਿ ਚੋਣਾਂ ਨਵੰਬਰ 'ਚ ਹੋਣ ਦੀ ਸੰਭਾਵਨਾ ਜੀ। ਆਪਾਂ ਵੀ ਇਸ ਸਵਾਲ ਨਾਲ ਗੱਲ ਕਰਦੇ ਆਏ ਕਿ ਦੇਸ਼ ਭਰ ਦੇ ਵਿੱਚ ਜਨਗਣਨਾ ਦਾ ਦੂਜਾ ਗੇੜ ਜਿਹਦੇ ਵਿੱਚ ਲੋਕਾਂ ਦੀ ਗਿਣਤੀ ਹੋਣੀ ਹੈ, ਉਹ ਗੇੜ ਜਨਵਰੀ-ਫਰਵਰੀ 'ਚ ਹੈ ਜੀ ਜੀ। ਉਹਦੇ ਆਧਾਰ ਦੇ ਉੱਤੇ ਯੂਪੀ, ਪੰਜਾਬ, ਗੋਆ, ਮਨੀਪੁਰ, ਉੱਤਰਾਖੰਡ, ਇਹ ਸਭ 5 ਸੂਬਿਆਂ ਦੀਆਂ ਚੋਣਾਂ ਨੇ ਜੀ। ਫਿਰ ਜਾਂ ਤਾਂ ਉਹਨਾਂ ਨੂੰ ਅੱਗੇ ਕਰਨਾ ਪਊਗਾ ਜਾਂ ਜਨਗਣਨਾ ਦਾ ਪ੍ਰੋਗਰਾਮ ਅੱਗੇ ਪਿੱਛੇ ਕਰਨਾ ਪਊਗਾ। ਇਸ ਲਈ ਸਭ ਨੂੰ ਲੱਗਦਾ ਕਿ ਚੋਣਾਂ ਨਵੰਬਰ 'ਚ ਹੋ ਸਕਦੀਆਂ ਤੇ ਆਮ ਆਦਮੀ ਪਾਰਟੀ ਨੂੰ ਧਿਆਨ 'ਚ ਰੱਖ ਕੇ ਖਾਸੀ ਤੇਜ਼ੀ ਫੜ ਰਹੀ ਆ ਜੀ। ਤੇ ਪਰ ਹੁਣ ਇਹ ਵੀ ਲੱਗ ਰਿਹਾ ਕਿ ਹੋ ਸਕਦਾ ਚੋਣ ਪ੍ਰੋਗਰਾਮ ਦੀ ਬਜਾਏ ਮਤਲਬ ਜਨਗਣਨਾ ਪ੍ਰੋਗਰਾਮ ਬਦਲ ਦਿੱਤਾ ਜਾਵੇ ਤੇ ਚੋਣਾਂ ਸ਼ਾਇਦ ਸਮੇਂ ਸਿਰ ਹੀ ਹੋ ਜਾਣ। ਪਰ ਜੋ ਵੀ ਹੋਵੇ, ਰਾਜਨੀਤਿਕ ਧਿਰਾਂ ਮੌਕਾ ਨਹੀਂ ਖੁੰਝਾਉਣਾ ਚਾਹੁੰਦੀਆਂ। ਉਹਨਾਂ ਨੂੰ ਲੱਗਦਾ ਕਿ ਕਿਤੇ ਐਵੇਂ ਟੱਪਣਾ ਨਾ ਖਾ ਜੀ, ਆਪਾਂ ਆਪਣੀ ਤਿਆਰੀ ਕਰੀਏ। ਹੁਣ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਕੋਲ ਪਾਰਟੀ ਵੀ ਹੈਗੀ ਆ ਤੇ ਸਰਕਾਰ ਵੀ ਹੈਗੀ ਆ ਤੇ ਪ੍ਰਸ਼ਾਸਨਿਕ ਤਾਕਤ ਵੀ ਹੈਗੀ ਆ। ਇਸ ਲਈ ਸਰਕਾਰੀ ਪ੍ਰੋਗਰਾਮਾਂ ਦੇ ਬਹਾਨੇ ਆਪਣਾ ਕਰੋ ਚੋਣ ਪ੍ਰਚਾਰ। ਸਹੀ ਆ। ਇਹ ਮਹਾਰਤ ਹੁਣ ਸਮਝ ਆ ਗਈ ਹੈ ਆਮ ਆਦਮੀ ਪਾਰਟੀ ਨੂੰ ਕਿ ਜੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਜਾਏ ਭਾਜਪਾ ਦੇ ਵਰਕਰ ਬਣ ਕੇ ਵਿਚਰ ਸਕਦੇ ਨੇ, ਫਿਰ ਆਪਾਂ ਕਿਉਂ ਨਹੀਂ। ਸਹੀ ਹੈ, ਬਿਲਕੁਲ। ਪਰ ਇੱਕ ਗੱਲ ਹੋਰ ਸਮਝ ਆ ਗਈ ਆਮ ਆਦਮੀ ਪਾਰਟੀ ਨੂੰ ਜੀ, ਕਿ ਪੰਜਾਬ ਵਾਲੇ ਲੋਕ ਦਿੱਲੀ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਤੇ ਇਸ ਲਈ ਆਪਾਂ ਦਿੱਲੀ ਵਾਲਿਆਂ ਨੂੰ ਥੋੜੀ ਜਿਹੀ ਦੂਰੀ ਰੱਖੋ, ਘੱਟੋ ਘੱਟ ਪਿੰਡਾਂ 'ਚ ਤਾਂ ਦੂਰੀ ਰੱਖੋ। ਠੀਕ ਹੈ। ਅੱਛਾ, ਇੱਕ ਤਾਂ ਇਹ ਤੈਅ ਕਰ ਲਿਆ ਕਿ ਮਾਲਵੇ ਵਾਲੇ ਪਾਸੇ ਨੂੰ ਕੇਜਰੀਵਾਲ ਦਾ ਗੇੜਾ ਘਟਾ ਦਿਓ। ਠੀਕ ਹੈ। ਤੇ ਭਗਵੰਤ ਮਾਨ ਨੂੰ ਪਿੰਡੋਂ ਪਿੰਡੀ ਬੱਟੋ ਬੱਟੀ ਤੋੜ ਲਓ। ਪਿੰਡ 'ਚ ਮੰਜਾ ਡਾ ਲਵੇ ਭਗਵੰਤ ਮਾਨ, ਜਾ ਕੇ ਕਿਸੇ ਤਖਤ ਪੋਸਟ ਤੇ ਬਹਿ ਜਾਵੇ, ਕਿਸੇ ਥੜੇ ਤੇ ਬਹਿ ਜਾਵੇ, ਚੌਂਤਰੇ ਤੇ ਬਹਿ ਜਾਵੇ, ਪਿੱਪਲ ਥੱਲੇ ਬਹਿ ਜਾਵੇ, ਸੱਥ 'ਚ ਬਹਿ ਜਾਵੇ, ਹੈਨਾ, ਕਿਸੇ ਮੋਟਰ ਤੇ ਬਹਿ ਜਾਵੇ। ਚਲੋ ਜੀ, ਤੋਰੀ ਰੱਖੋ। ਸੋ ਕੰਮ ਸ਼ੁਰੂ ਕਰਤਾ ਜੀ। ਇਹ ਤੈਅ ਨੀਤੀ ਤਹਿਤ ਹੈ ਕਿ ਭਗਵੰਤ ਮਾਨ ਪਿੰਡਾਂ 'ਚ ਪ੍ਰਚਾਰ ਕਰਨਗੇ, ਕੇਜਰੀਵਾਲ ਸ਼ਹਿਰਾਂ ਦਾ ਰੁਖ ਕਰਨਗੇ, ਸ਼ਹਿਰੀ ਵਰਗ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਗੇ ਤੇ ਠੀਕ ਹੈ, ਉੱਥੇ ਨਾਲ ਭਗਵੰਤ ਮਾਨ ਹੋਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਨੇ ਇਸ ਲੜੀ ਤਹਿਤ ਪ੍ਰੋਗਰਾਮ ਸ਼ੁਰੂ ਕਰਤੇ। ਕਈ ਕਸਬਿਆਂ, ਪਿੰਡਾਂ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਵੱਡੇ ਇਕੱਠ ਕਰਕੇ, ਹੈਨਾ, ਲੰਘੇ ਦਿਨੀ ਵੀਕਐਂਡ ਦੇ ਉੱਤੇ ਸਾਡੇ ਪਿੰਡ ਵੀ ਮੁੱਖ ਮੰਤਰੀ ਸਾਹਿਬ ਗਏ ਸੀ, ਹੈਨਾ, ਤੇ ਉੱਥੇ ਵੀ ਉਹਨਾਂ ਨੇ ਸੋਹਣਾ ਮਜਬਾ ਲਾਇਆ। ਪਿੱਪਲਾ ਦੇ ਪੱਤਿਆ ਕੀ ਖੜਖੜ ਲਾਈ ਆ। ਉੱਥੇ ਇੱਕ ਬਰੋਟਾ ਸਾਡੇ ਉੱਥੇ ਪਿੱਪਲ ਹੈ ਤੇ ਉਹਦੇ ਥੱਲੇ ਹਮੇਸ਼ਾ ਵੱਡਾ ਇਕੱਠ ਹੁੰਦਾ, ਸਾਂਝੀ ਥਾਂ ਸਾਡਾ, ਹੈ ਨਾ, ਜੀ ਜੀ, ਉਸ ਥਾਂ ਦੇ ਉੱਤੇ ਕਿ ਲਓ ਜੀ, ਇੱਥੇ ਤਾਂ ਪਤਾ ਨਹੀਂ ਕਿੰਨੇ ਕਿੰਨੇ ਲੀਡਰ ਬੋਲ ਕੇ ਚਲੇ ਗਏ ਉਹਨੇ। ਅੱਛਾ, ਲੈ ਬੀਬੀ ਤੂੰ ਆ ਗਈ, ਦੱਸ ਇਕੱਠੇ ਪਾ ਦੇਵਾਂ 3 ਮਹੀਨਿਆਂ ਦੇ ਕਿ 2 ਮਹੀਨਿਆਂ ਦੇ, ਕੀ ਲਏਂਗੀ? ਤਾਂ ਸੂਟ ਲਏਂਗੀ, ਅਗਲੇ ਮਹੀਨੇ ਕੀ ਲਏਂਗੀ? ਲੈ ਅੱਛਾ, ਮੇਕਅਪ ਦਾ ਸਮਾਨ ਲਏਂਗੀ, ਲੈ ਬੀਬੀ 3 ਮਹੀਨੇ ਦਾ ਮੈਂ ਕਰਤਾ ਐਲਾਨ ਚਨਾਸਲ 'ਚ ਖੜ ਕੇ। ਸਹੀ ਹੈ। ਚਲੋ, ਹੁਣ ਉਹ ਬੀਬੀ ਸਾਡੇ ਪਿੰਡ ਦੀ ਨਹੀਂ, ਦੇਖ ਲਓ, ਗਏ ਸਾਡੇ ਪਿੰਡੋਂ ਸੀ। ਇਹਦਾ ਮਤਲਬ PR ਕੰਪਨੀ ਸੀ ਜਾਂ ਕਿਸੇ ਨਾਲ ਦੇ ਪਿੰਡ ਤੋਂ। ਚਲੋ ਸਹਿਜ ਭਾਈ, ਵੈਸੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆਏ ਨੇ, ਹੈਨਾ, ਪਰ ਤੁਸੀਂ ਝਾਤ ਮਾਰ ਕੇ ਦੇਖੋ, ਮੁਰਲੀਆਂ 3-4 ਲਾਈਨਾਂ 'ਚ ਤਾਂ ਨਾਭੀ ਪੱਗਾਂ ਹੀ ਹੁੰਦੀਆਂ। ਜੀ ਜੀ, ਸਹੀ ਹੈ। ਉਹ ਘੇਰਾਬੰਦੀ 'ਚ ਵੀ। ਇਹਦਾ ਮਤਲਬ ਤੰਤਰ ਸਾਰਾ ਸਰਕਾਰੀ ਤੌਰ ਦੇ ਉੱਤੇ ਇੱਕ ਪ੍ਰਕਿਰਿਆ ਤਹਿਤ ਤਿਆਰੀ ਹੈ ਕਿ ਆਪਾਂ ਕਿਵੇਂ ਪਿੰਡਾਂ 'ਚ ਪ੍ਰਚਾਰ ਕਰਨਾ। ਇਹ ਗੱਲ ਆਮ ਆਦਮੀ ਪਾਰਟੀ ਵੀ ਜਾਣਦੀ ਹੈ, ਇਹ ਗੱਲ ਵਿਰੋਧੀ ਧਿਰਾਂ ਬਾਕੀ ਦਲ ਵੀ ਜਾਣਦੇ ਨੇ ਜੀ ਕਿ ਭਗਵੰਤ ਮਾਨ ਨੂੰ ਮਤਲਬ ਕਿ ਲੋਕਾਂ ਦੀ ਭਾਸ਼ਾ 'ਚ ਗੱਲ ਕਰਨੀ ਆਉਂਦੀ ਆ, ਲੋਕਾਂ ਦੇ ਅੰਦਾਜ਼ 'ਚ ਗੱਲ ਕਰਨੀ ਆਉਂਦੀ ਆ, ਉਹਨਾਂ ਦੇ ਵਰਗੇ ਬਣ ਕੇ ਗੱਲ ਕਰਨੀ ਆਉਂਦੀ ਆ ਜੀ। ਤੇ ਉਹ ਕਲਾਕਾਰ ਵੀ ਹੈਗਾ ਤੇ ਪੇਂਡੂ ਖੇਤਰ ਨਾਲ ਵੀ ਸੰਬੰਧ ਰੱਖਦਾ ਤੇ ਇਸ ਲਈ ਉਹਦੇ ਕੋਲ ਇਹ ਦੋਹਰੀ ਪਕੜ ਹੈ ਜਿਹੜੀ ਹੋਰ ਧਿਰ ਕੋਲ ਕਿਸੇ ਲੀਡਰ ਕੋਲ ਨਹੀਂ ਹੈ। ਸਹੀ ਹੈ, ਬਿਲਕੁਲ। ਇਸ ਪਕੜ ਦੇ ਨਾਲ ਨਾਲ ਭਗਵੰਤ ਮਾਨ ਕਈ ਵਾਰ ਆਪਣਾ ਲੈਵਲ ਸ਼ਬਦਾਂ ਦਾ ਬਹੁਤ ਥੱਲੇ ਲੈ ਜਾਂਦੇ। ਸਹੀ ਹੈ। ਉਹ ਜਦੋਂ ਕਿ ਇਹਨਾਂ ਦੀ ਕਮਜ਼ੋਰੀ ਬਣਦੀ ਜਾ ਰਹੀ ਹੈ, ਉਹ ਤੋਂ ਬਚਣ ਦੀ ਲੋੜ ਸੀ। ਪਰ ਉਸ ਦੇ ਬਾਵਜੂਦ ਵੀ ਭਗਵੰਤ ਮਾਨ ਨੂੰ ਲੋਕ ਸੁਣਨ ਵੀ ਆਉਂਦੇ ਨੇ, ਅਜੇ ਵੀ ਸੁਣਨ ਆਉਂਦੇ ਨੇ। ਹੁਣ ਇਹ ਨਹੀਂ ਪਤਾ ਕਿ ਇਸ ਵਾਰ ਵੋਟਾਂ 'ਚ ਬਦਲਣਗੇ ਕਿ ਨਹੀਂ ਬਦਲਣਗੇ, ਇਹ ਤਾਂ ਲੋਕਾਂ ਨੂੰ ਪਤਾ ਹੋਊਗਾ, ਪਰ ਲੋਕ ਅਜੇ ਵੀ ਉਹਨੂੰ ਸੁਣਨ ਆਉਂਦੇ ਨੇ। ਇਸ ਲਈ ਕੇਜਰੀਵਾਲ ਐਂਡ ਪਾਰਟੀ ਨੇ ਤੈਅ ਕੀਤਾ ਕਿ ਭਗਵੰਤ ਮਾਨ ਨੂੰ ਹੁਣ ਕੱਲਿਆਂ ਦਿਖਾਓ ਪੰਜਾਬ 'ਚ ਜ਼ਿਆਦਾਤਰ ਸਮਾਂ, ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਦਿੱਲੀ ਵਾਲੇ ਦਬਾਅ ਹੇਠ ਤੋਂ ਨਿਕਲਿਆ ਆ। ਠੀਕ ਆ, ਅੱਛਾ, ਪ੍ਰਭਾਵ ਸਿਰ ਇਹ ਪੇਸ਼ਕਾਰੀ ਦੀ ਕੋਸ਼ਿਸ਼ ਹੈ, ਜਦੋਂ ਕਿ ਹਕੀਕਤ ਸਾਰਿਆਂ ਨੂੰ ਪਤਾ ਹੈ ਕਿ ਅਜੇ ਵੀ ਕੰਟਰੋਲ ਦਿੱਲੀ ਕੋਲੇ ਹੈ ਜੀ। ਇਹ ਵੱਖਰੀ ਗੱਲ ਹੈ ਕਿ ਸੰਜੇ ਸਿੰਘ ਦੁਰਗੇਸ਼ ਪਾਠਕ ਤੋਰੇ ਤਾਂ ਰਾਘਵ ਚੱਡਾ ਭੇਜਤਾ, ਰਾਘਵ ਚੱਡਾ ਤੋਰਿਆ ਤਾਂ ਸੰਦੀਪ ਪਾਠਕ ਭੇਜਤਾ, ਸੰਦੀਪ ਪਾਠਕ ਤੋਰਿਆ ਤਾਂ ਬਿਪਲ ਕੁਮਾਰ ਤੋਰਤਾ,
ਬਿਪਕ ਕੁਮਾਰ ਦੇ ਮਗਰੇ ਸਤਿੰਦਰ ਜੈਨ, ਮਨੀਸ਼ ਸਿਸੋਦੀਆ ਤੌਰ ਤੇ ਹੁਣ ਥੋੜੇ ਜਿਹੇ ਉਹਨਾਂ ਦੇ ਵੀ ਪਰ ਪੁੱਤਰ ਹੋ ਗਏ ਇੱਥੇ, ਹੈ ਨਾ, ਜਿੱਦਾਂ ਦੇ ਕੁੜੀਆਂ ਨੇ ਝਾੜ ਝੰਬ ਕੀਤੀ ਆ ਮਨੀਸ਼ ਸਿਸੋਦੀਆ ਦੀ, ਤੇ ਪਰ ਕੇਜਰੀਵਾਲ ਤੁਰੇ ਫਿਰਦੇ ਨੇ। ਸਹੀ ਹੈ। 27 ਤਰੀਕ ਨੂੰ ਫੇਰ ਆਉਣਗੇ, ਜੀ 3-4 ਦਿਨ ਦਾ ਦੌਰਾ, ਸ਼ਹਿਰਾਂ 'ਚ ਮੀਟਿੰਗਾਂ ਕਰਨਗੇ। ਹੁਣ ਸ਼ਹਿਰਾਂ 'ਚ ਮੀਟਿੰਗਾਂ, ਕੇਜਰੀਵਾਲ ਕਹਿੰਦੇ ਵੀ ਗੱਲਾਂ ਦਾ ਕੜਾ ਤੂੰ ਬਣਾ, ਵਪਾਰੀਆਂ ਨਾਲ ਮੀਟਿੰਗਾਂ ਮੈਂ ਕਰੂੰਗਾ, ਕਿਉਂਕਿ ਪੈਸੇ ਵਾਲਾ ਹਿਸਾਬ ਕਿਤਾਬ ਮੈਨੂੰ ਆਉਂਦਾ ਕਰਨਾ। ਇਸ ਲਈ ਵੀ ਸ਼ਹਿਰ ਦਾ ਰੁੱਖ ਕੇਜਰੀਵਾਲ ਜੀ ਤਾਂ ਵੀ ਜ਼ਿਆਦਾ ਕਰਦੇ ਨੇ ਕਿ ਉੱਥੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਹ ਪਾਰਟੀ ਫੰਡ ਇਕੱਠਾ ਕਰਨਾ ਨਾ, ਚੋਣ ਲੜਨੀ ਹੈ। ਹੁਣ ਆਪਾਂ ਨੂੰ ਨਹੀਂ ਪਤਾ ਫੰਡ ਕਿਹਦਾ ਇਕੱਠਾ ਹੁੰਦਾ ਤੇ ਕਿਹਦਾ ਨਹੀਂ ਹੁੰਦਾ, ਸਹੀ, ਪਰ ਉਹ ਕੰਟਰੋਲ ਕੁੰਜੀਆਂ ਆਪਣੇ ਕੋਲੇ ਰੱਖਣਾ ਚਾਹੁੰਦੇ ਨੇ, ਉਹ ਗੁਥਲੀ ਆਪਣੇ ਕੋਲੇ ਟੰਗਣਾ ਚਾਹੁੰਦੇ ਨੇ। ਕਿ ਇਸ ਲਈ ਮਤਲਬ ਕੇਜਰੀਵਾਲ ਨੇ ਉਹ ਵੀ ਰਾਹ ਚੁਣਿਆ। ਸੋ ਇਹ ਨੀਤੀ ਤਹਿਤ, ਇੱਕ ਚੋਣ ਪ੍ਰਚਾਰ ਦੀ ਨੀਤੀ ਤਹਿਤ ਆਮ ਆਦਮੀ ਪਾਰਟੀ ਨੇ ਤੈਅ ਕੀਤਾ ਕਿ ਪਿੰਡਾਂ ਦੇ ਖੇਤਰਾਂ 'ਚ ਭਗਵੰਤ ਮਾਨ ਤੇ ਸ਼ਹਿਰਾਂ ਖੇਤਰਾਂ 'ਚ ਕੇਜਰੀਵਾਲ ਵਿਚਰਨਗੇ। ਇਸ ਤਰੀਕੇ ਨਾਲ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਵਿੱਢ ਲਿਆ ਜੀ। ਹੁਣ ਇਹਨੂੰ ਬੂਰ ਕਿੰਨਾ ਕੁ ਪੈਂਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਸ਼ਰਮਾ ਜੀ।